ਤੁਸੀਂ ਦੱਸੋ ਹੋਰ ਕੀ ਇੱਥੋਂ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗੀ ਇੱਥੋਂ ਦੀ ਆ ਕੇ? ਚੰਗੀ ਜਦੋਂ ਨਨਕਾਣਾ ਦਾ ਸਾਹਿਬ ਦੀ ਧਰਤੀ ਤੇ ਆ ਕੇ ਦਰਸ਼ਨ ਹੋ ਗਏ ਜੀ ਉਦੋਂ ਆਪਾਂ ਨੂੰ ਉੱਪਰ ਕੁਝ ਨਹੀਂ ਚਾਹੀਦਾ। ਤੇ ਤੁਹਾਨੂੰ ਜਿਹੜੇ ਆਪਣਾ ਪੰਜਾਬ ਉਧਰ ਦੀਆਂ ਬੀਬੀਆਂ ਤੇ ਇੱਥੋਂ ਦੀਆਂ ਜਿਹੜੀਆਂ ਬੀਬੀਆਂ ਦੇ ਵਿੱਚ ਕੀ ਫਰਕ ਲੱਗਦਾ? ਬੀਬੀਆਂ ਬਹੁਤ ਵਧੀਆ ਨੇ ਜੀ। ਬੀਬੀਆਂ ਬਸ ਵੈਸੇ ਆਪਣੇ ਪੰਜਾਬ ਵਾਲੀਆਂ ਸਿਰ ਨਹੀਂ ਢੱਕਦੀਆਂ, ਪੈਂਟਾਂ ਪਾਈ ਫਿਰ ਜਾਂਦੇ ਨੇ, ਇਹ ਸਿਰ ਢੱਕ ਕੇ ਰੱਖਦੀਆਂ ਨੇ। ਜੀ ਇੱਕ ਬਸ ਵਧੀਆ ਲੱਗਦੇ ਸਾਨੂੰ ਸਾਰੇ। ਤੁਹਾਨੂੰ ਵਧੀਆ ਲੱਗਿਆ ਇੱਥੇ ਬਹੁਤ ਆ ਕੇ? ਵਧੀਆ ਲੱਗਿਆ, ਕੋਈ ਮਹਿਸੂਸ ਨਹੀਂ ਹੋਇਆ ਕਹਿੰਦੇ ਵੀ ਉੱਥੇ ਇੰਨਾ ਡਰ ਆ, ਬਾਹਰ ਨਹੀਂ ਨਿਕਲਣ ਦਿੰਦੇ ਖਤਰਾ, ਨਾ ਕੋਈ ਖਤਰਾ ਨਹੀਂ ਲੱਗਦਾ। ਕੋਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਕੀ ਹਾਲ ਚਾਲ ਨੇ ਤੁਹਾਡੇ ਜੀ? ਅਕਾਲ। ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਜ਼ਿਲ੍ਹਾ ਸੰਗਰੂਰ, ਹਾਂਜੀ ਪਿੰਡ ਰੋੜੇ ਵਾਲਾ, ਇਹਦਾ ਜ਼ਰੂਰ ਆ। ਠੀਕ ਹੈ ਜੀ। ਤੇ ਤੁਸੀਂ ਜੱਥੇ ਦੇ ਨਾਲ ਆਏ ਹੋ ਕਿ ਇਕੱਲੇ ਆਏ ਹੋ? ਅਸੀਂ ਜੱਸੇ ਦੇ ਨਾਲ 6 ਜਣੇ ਆ ਜੀ। 6 ਜਣੇ। ਹਾਂਜੀ। ਤੇ ਪਹਿਲੀ ਵਾਰੀ ਆਏ ਹੋ ਕਿ ਪਹਿਲਾਂ ਵੀ ਤੁਸੀਂ ਆ ਚੁੱਕੇ ਹੋ? ਪਹਿਲੀ ਲਾਈਨ ਅਸੀਂ ਦੂਜੀ ਵਾਰ ਆਏ। ਠੀਕ ਹੈ ਜੀ। ਤੇ ਇੱਥੇ ਆ ਕੇ ਪੰਜਾਬ ਜਿਹੜਾ ਉਧਰਲਾ ਤੇ ਇਧਰਲੇ ਪੰਜਾਬ ਦੇ ਵਿੱਚ ਤੁਹਾਨੂੰ ਕੀ ਫਰਕ ਕੋਈ ਲੱਗਿਆ? ਫਰਕ ਨਹੀਂ ਲੱਗਿਆ ਸਾਨੂੰ, ਕੋਈ ਜਮੀ ਫਰਕ ਨਹੀਂ ਲੱਗਿਆ। ਕੁਝ ਵੀ ਫਰਕ ਬਹੁਤ ਨਹੀਂ ਜ਼ਿਆਦਾ ਪਿਆਰ ਦੇ ਰਹੇ ਨੇ ਸਾਨੂੰ ਪੰਜਾਬ ਵਾਲਿਆਂ ਨੂੰ ਵੀ ਜ਼ਿਆਦਾ। ਫਿਰ ਆਪਾਂ ਪੱਕੇ ਹੀ ਇੱਥੇ ਨਾ ਆ ਜਾਈਏ? ਇੱਥੇ ਆ ਜਾਗੇ, ਇਹ ਵੀ ਆਪਣੇ ਬੱਚੇ ਨੇ। ਠੀਕ ਹੈ ਜੀ। ਤੇ ਹੋਰ ਤੁਹਾਨੂੰ ਕੀ ਲੱਗਿਆ ਕਿ ਇੱਥੋਂ ਦੀਆਂ ਬੀਬੀਆਂ ਦੇ ਵਿੱਚ ਤੇ ਉੱਥੋਂ ਦੇ ਪੰਜਾਬ ਦੀਆਂ ਬੀਬੀਆਂ ਦੇ ਵਿੱਚ ਕੋਈ ਫਰਕ ਲੱਗਦਾ ਕਿ ਨਹੀਂ? ਹਾਂ, ਥੋੜਾ ਥੋੜਾ ਮਹਿਸੂਸ ਹੁੰਦਾ। ਇੱਕ ਤਾਂ ਇਹ ਸਿਰ ਨਹੀਂ ਢੱਕਦੀਆਂ ਦਰਬਾਰ ਸਾਹਿਬ ਆ ਕੇ, ਆਪਣੀਆਂ ਬੀਬੀਆਂ ਗਲਾਂ 'ਚ ਚੁੰਨੀਆਂ ਵੀ ਨਹੀਂ ਪਾਉਂਦੀਆਂ, ਸਾਰਿਆਂ ਦੇ ਸਿਰ ਢੱਕੇ ਸਿਰ ਢੱਕੇ ਹੋਏ ਨੇ ਇੱਕ। ਜੀ। ਤੇ ਤੁਹਾਨੂੰ ਜਿਹੜੇ ਆਪਣਾ ਪੰਜਾਬ ਉਧਰ ਦੀਆਂ ਬੀਬੀਆਂ ਤੇ ਇੱਥੋਂ ਦੀਆਂ ਜਿਹੜੀਆਂ ਬੀਬੀਆਂ ਦੇ ਵਿੱਚ ਕੀ ਫਰਕ ਲੱਗਦਾ? ਬੀਬੀਆਂ ਬਹੁਤ ਵਧੀਆ ਨੇ। ਬੀਬੀਆਂ ਬਸ ਵੈਸੇ ਆਪਣੇ ਪੰਜਾਬ ਵਾਲੀਆਂ ਸਿਰ ਨਹੀਂ ਢੱਕਦੀਆਂ, ਪੈਂਟਾਂ ਪਾਈ ਫਿਰ ਜਾਂਦੇ ਨੇ, ਇਹ ਸਿਰ ਢੱਕ ਕੇ ਰੱਖਦੀਆਂ ਨੇ। ਜੀ ਇੱਕ ਬਸ ਵਧੀਆ ਲੱਗਦੇ ਸਾਨੂੰ ਸਾਰੇ। ਜੀ। ਤੇ ਤੁਹਾਨੂੰ ਇੱਥੋਂ ਦੀ ਬੋਲੀ ਤੇ ਆਪਣੇ ਪੰਜਾਬ ਦੀ ਬੋਲੀ ਦੇ ਵਿੱਚ ਕੋਈ ਫਰਕ ਲੱਗਦਾ ਕਿ ਸਾਰੀ ਸਮਝ ਆਉਂਦੀ ਹੈ? ਥੋੜਾ ਜਿਹਾ ਮਹਿਸੂਸ ਹੁੰਦਾ ਕਿਹੜੀ ਗੱਲ ਦੇ ਵਿੱਚ? ਵੀ ਥੋੜੀ ਜਿਹੀ ਸਮਝ ਘੱਟ ਲੱਗਦੀ ਹੈ। ਆਪਾਂ ਹੋਰ ਸਾਹਿਬ ਤੇ ਥੋੜਾ ਜਿਹਾ ਬੋਲਦੇ ਆ, ਇਹਨਾਂ ਥੋੜਾ ਜਿਹਾ ਆਪਾਂ ਨੂੰ ਫਰਕ ਆਉਂਦਾ, ਥੋੜੀ ਜਿਹੀ ਬੋਲੀ ਦਾ ਸਮਝ ਨਹੀਂ ਆਉਂਦੀ, ਪਰ ਗੱਲ ਸਮਝ ਆ ਜਾਂਦੀ ਗੱਲ ਹੈ। ਸਮਝ ਆਉਂਦੀ। ਗੱਲ ਸਮਝ ਆ ਜਾਂਦੀ ਹੈ। ਤੇ ਤੁਸੀਂ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ ਆਇਆ। ਤੇ ਤੁਸੀਂ ਕਿੰਨੀ ਵਾਰੀ ਆਏ ਹੋ? ਦੂਜੀ ਵਾਰੀ ਆਏ ਬੇਟੇ, ਪਹਿਲਾਂ 8 ਸਾਲ ਹੋ ਗਏ ਸਾਨੂੰ ਆਇਆ ਨੂੰ। 8 ਸਾਲ ਪਹਿਲੇ। ਹਾਂ। ਤੇ ਤੁਸੀਂ ਅਗਲੀ ਵਾਰ ਵੀ ਆਉਣਾ ਜਾਂ ਤੁਹਾਨੂੰ ਲੱਗਦਾ ਕਿ ਇੱਥੇ ਦੁਬਾਰਾ ਆ ਸਕਦੇ? ਮੈਂ ਤਾਂ ਕਹਿੰਦੀ ਵਾਹਿਗੁਰੂ ਸਾਨੂੰ ਬਖਸ਼ੇ, ਅਸੀਂ ਆਏ ਸਾਲ ਆਇਆ ਕਰੀਏ। ਹਰ ਸਾਲ ਆਇਆ। ਹਾਂ, ਮੇਰੇ ਹਸਬੈਂਡ ਦਾ ਵੀਜ਼ਾ ਨਹੀਂ ਲੱਗਿਆ, ਉਹ ਜਰਾ ਘਰੇ ਬੈਠੇ ਦਰਸ ਰਿਹਾ ਹੁਣ। ਠੀਕ ਹੈ ਜੀ। ਤੁਹਾਨੂੰ ਵਧੀਆ ਲੱਗਿਆ ਇੱਥੇ? ਬਹੁਤ ਵਧੀਆ ਲੱਗਿਆ, ਕੋਈ ਮਹਿਸੂਸ ਨਹੀਂ ਹੋਇਆ ਕਹਿੰਦੇ ਵੀ ਉੱਥੇ ਇੰਨਾ ਡਰ ਆ, ਬਾਹਰ ਨਹੀਂ ਨਿਕਲਣ ਦਿੰਦੇ ਖਤਰਾ, ਨਾ ਕੋਈ ਖਤਰਾ ਨਹੀਂ ਲੱਗਦਾ। ਤੇ ਤੁਸੀਂ ਦੱਸੋ ਹੋਰ ਕੀ ਇੱਥੋਂ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗੀ ਇੱਥੋਂ ਦੀ ਆ ਕੇ? ਚੰਗੀ ਜਦੋਂ ਨਨਕਾਣਾ ਦਾ ਸਾਹਿਬ ਦੀ ਧਰਤੀ ਤੇ ਆ ਕੇ ਦਰਸ਼ਨ ਹੋ ਗਏ ਜੀ ਉਦੋਂ ਆਪਾਂ ਨੂੰ ਉੱਪਰ ਕੁਝ ਨਹੀਂ ਚਾਹੀਦਾ। ਜੀ। ਹਾਂ, ਇਹਨਾਂ ਦੇ ਆਪਾਂ ਨੂੰ ਸੰਗਤਾਂ ਦੀ ਧੂੜ ਮਿਲ ਗਈ ਚਰਨਾਂ ਦੀ। ਤੇ ਕਿੰਨੇ ਦਿਨਾਂ ਦਾ ਤੁਹਾਡਾ ਟ੍ਰਿਪ ਜਿਹੜਾ ਹੈਗਾ, ਕਿੰਨੇ ਦਿਨ ਦੇ ਲਈ? ਸਾਡਾ 10 ਦਿਨਾਂ ਲਈ ਆ। 10 ਦਿਨ। ਹਾਂ। ਤੇ ਇੱਥੇ ਹੀ ਤੁਸੀਂ ਰਹਿਣਾ ਕਿ ਬਾਕੀ ਗੁਰਦੁਆਰਾ ਸਾਹਿਬ? ਕੱਲ ਨੂੰ ਅਸੀਂ ਬੰਦਾ ਸਾਹਿਬ ਚਲੇ ਜਾਣਾ। ਠੀਕ ਉਸ ਤੋਂ ਬਾਅਦ ਅਸੀਂ ਲਾਹੌਰ ਸਾਹਿਬ, ਕਰਤਾਰਪੁਰ ਸਾਹਿਬ, ਜੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ। ਹਾਂ। ਠੀਕ ਹੈ ਜੀ। ਤੇ ਪਹਿਲੇ ਹਜੇ ਤੁਸੀਂ ਨਨਕਾਣਾ ਸਾਹਿਬ ਹੀ ਆਏ ਹੋ? ਹਾਂ ਬੇਟਾ, ਪਹਿਲੀ ਗੇੜ ਨਨਕਾਣਾ ਸਾਹਿਬ ਆਏ। ਠੀਕ ਹੈ ਜੀ। ਹਾਂ, ਹੁਣ ਅਸੀਂ ਅਰਦਾਸ ਕਰਕੇ ਜਾਵਾਂਗੇ ਵੀ ਸਾਡੇ ਬੱਚੇ ਵੀ ਸਾਰੇ ਦਰਸ਼ਨ ਕਰਨ ਉਰੇ ਆ ਕੇ। ਜੀ। ਤੁਹਾਨੂੰ ਲੱਗਦਾ ਕਿ ਜੇਕਰ ਆਪਾਂ ਬੱਚਿਆਂ ਨੂੰ ਲੈ ਕੇ ਆਈਏ, ਜਿਵੇਂ ਛੋਟੇ ਬੱਚੇ ਆ ਉਹਨਾਂ ਨੂੰ ਲੈ ਕੇ ਆਈਏ, ਉਹਨਾਂ ਦੇ ਉੱਪਰ ਸਿੱਖੀ ਦਾ ਜਿਹੜਾ ਅਸਰ ਪਊਗਾ? ਕਿਉਂਕਿ ਸਿੱਖੀ ਦਾ ਧੁਰਾ ਜੇ ਆਪਾਂ ਗੱਲ ਕਰਦੇ ਆ ਤਾਂ ਨਨਕਾਣਾ ਸਾਹਿਬ ਹੈ। ਨਨਕਾਣਾ ਸਾਹਿਬ ਆ। ਹਾਂ, ਜਿਹੜਾ ਆਪਣਾ ਧਰਮ ਸਥਾਨ ਆ ਸਿੱਖੀ ਦਾ, ਸਾਰਾ ਨਨਕਾਣਾ ਸਾਹਿਬ ਹੈ। ਜੀ। ਤੇ ਤੁਸੀਂ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੇ? ਹਾਂਜੀ ਹਾਂ, ਚਾਹੁੰਦੇ ਹਾਂ ਬੱਚਿਆਂ ਨੂੰ ਲੈ ਕੇ। ਸੋ ਜੀ ਆਪਾਂ ਗੱਲ ਕੀਤੀ ਆਪਣੀਆਂ ਬਜ਼ੁਰਗ ਮਾਤਾਵਾਂ ਦੇ ਨਾਲ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਪਾਕਿਸਤਾਨ ਤੇ ਉਧਰਲੇ ਪੰਜਾਬ ਤੇ ਇਧਰਲੇ ਪੰਜਾਬ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ, ਸਗੋਂ ਕਿ ਦਿਲ ਕਰਦਾ ਅਸੀਂ ਇੱਥੇ ਪੱਕੇ ਹੀ ਰਹਿ ਜਾਈਏ। ਤੇ ਮੈਨੂੰ ਲੱਗਦਾ ਹੁਣ ਸਾਨੂੰ ਸਰਕਾਰਾਂ ਦੇ ਨਾਲ ਗੱਲ ਕਰਨੀ ਪੈਣੀ ਹੈ ਕਿ ਲਾਂਘੇ ਦਾ ਜਿਹੜਾ ਸਾਡਾ ਫਾਸਲਾ ਥੋੜਾ ਜਿਹਾ ਮਿਟਾ ਦਿੱਤਾ ਜਾਏ। ਸੋ ਜੀ ਇਹਨਾਂ ਦਾ ਜਿਹੜਾ ਤਜਰਬਾ ਬਹੁਤ ਵਧੀਆ ਰਿਹਾ ਤੇ ਕਹਿੰਦੇ ਆ ਕਿ ਅਗਲੀ ਵਾਰੀ ਵੀ ਅਸੀਂ ਜ਼ਰੂਰ ਆਵਾਂਗੇ ਤੇ ਇੱਥੇ ਦਰਸ਼ਨ ਕਰਨ ਦੇ ਲਈ ਜ਼ਰੂਰ ਆਉਣਗੇ। ਤੇ ਆਪਾਂ ਹੁਣ ਇਹਨਾਂ ਦਾ ਕਰਦੇ ਹਾਂ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।